ਐਸਸੀ ਭਾਈਚਾਰੇ ਦੇ ਨਾਲ ਸੰਬੰਧਿਤ ਡਿਮਾਂਡ ਹੈ। ਇਹਦੇ ਨਾਲ ਹੋਰ ਕਿਹੜੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਹੋ? SCBC ਮਹਾਪੰਚਾਇਤ ਪੰਜਾਬ ਵੱਲੋਂ ਜਿਹੜਾ ਫੇਸ 7 ਦੀਆਂ ਲਾਈਟਾਂ ਮੋਹਾਲੀ ਕੋਲੇ ਧਰਨਾ ਲੱਗਿਆ, ਜਿਸ ਧਰਨੇ ਨੂੰ ਅੱਜ ਤਕਰੀਬਨ 42-43 ਦਿਨ ਬੀਤ ਗਏ, ਪਰ ਜਿਹੜੀ ਗੂੰਗੀ ਤੇ ਬੋਲੀ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਹੈ, ਉਹਦੇ ਕੰਨ ਤੇ ਕੋਈ ਜੂੰ ਨਹੀਂ ਸਰਕੀ। ਚੋਰ ਫੜੋ ਮੋਰਚੇ ਵੱਲੋਂ ਜਿਹੜੇ ਜਾਲੀ SC ਤੇ BC ਸਰਟੀਫਿਕੇਟ ਲੈ ਕੇ ਜਿਹੜੀਆਂ ਸਰਕਾਰੀ ਦਫ਼ਤਰਾਂ 'ਚ ਸਰਕਾਰੀ ਅਦਾਰਿਆਂ 'ਚ ਜਨਰਲ ਕੈਟਾਗਰੀ ਦੇ ਲੋਕ ਸੁੱਖ ਸਹੂਲਤਾਂ ਮਾਣ ਰਹੇ ਨੇ, ਜਿਵੇਂ ਗੈਸਟਡ ਪੋਸਟਾਂ 'ਤੇ ਬੈਠੇ ਨੇ, ਪੰਚੀਆਂ ਸਰਪੰਚੀਆਂ ਵੀ ਲੈ ਚੁੱਕੇ ਨੇ, ਤੇ ਹੋਰ ਵੀ ਕਾਫੀ ਜਿਹੜੇ ਸਰਕਾਰੀ ਅਦਾਰਿਆਂ ਤੋਂ ਜਿਹੜਾ ਸਰਕਾਰ ਨੂੰ ਦੋਨੇ ਹੱਥੀਂ ਲੁੱਟ ਰਹੇ ਨੇ। ਜੋ ਸਮਾਜ ਤੋਂ ਵੋਟਾਂ ਲੈ ਕੇ ਵੋਟਾਂ ਬਟੋਰ ਕੇ ਅੱਜ MLA ਦੀ ਸੀਟ ਤੇ ਬੈਠੇ ਨੇ, MP ਦੀ ਸੀਟ ਤੇ ਬੈਠੇ ਨੇ, ਕੋਈ ਵੀ ਬੰਦਾ ਅੱਜ ਸਮਾਜ ਦੀ ਜਿਹੜੀ ਇਹ ਗੱਲ ਸੁਣਨ ਨੂੰ ਕੋਈ ਤਿਆਰ ਨਹੀਂ। ਜਿਹੜੇ ਲੋਕ SCBC ਸਰਟੀਫਿਕੇਟ ਬਣਾ ਕੇ ਉਹਨਾਂ ਦੀ ਦੁਰਵਰਤੋਂ ਕਰਦੇ ਰਹੇ ਨੇ, ਆਫੀਸਰ ਦੇ ਰੂਪ ਦੇ ਵਿੱਚ ਜਾਂ ਸਰਕਾਰ ਦੇ ਵਿੱਚ ਨੌਕਰੀਆਂ ਕਰਦੇ ਰਹੇ ਨੇ, ਕੀ ਲੱਗਦਾ ਕਿ ਉਹਨਾਂ ਨੇ ਕਿਹੜਾ ਘਰ ਦੇ ਵਿੱਚ ਉਹ ਸਰਟੀਫਿਕੇਟ ਬਣਾਏ? ਆਖਰ ਉਹਨਾਂ ਨੂੰ ਵੀ ਕਿਸੇ ਨੇ ਬਣਾ ਕੇ ਦਿੱਤੇ ਨੇ। ਫਿਰ ਸਰਕਾਰ ਦੀ ਜ਼ਿੰਮੇਵਾਰੀ ਕੀ ਚਾਹੀਦੀ ਇਹਦੇ ਵਿੱਚ? ਵੀ ਜਦੋਂ ਕੁੱਤੀ ਚੋਰਾਂ ਨਾਲ ਰਲ ਜੇ ਫਿਰ ਕਿਵੇਂ ਚੋਰਾਂ ਨੂੰ ਫੜੂਗੀ? ਜੇਕਰ ਮਨਸਾ ਸਾਫ਼ ਹੋਏ ਨਾ ਦੀ, ਪਹਿਲਾਂ ਤਾਂ ਉਸ ਬੰਦੇ ਦੇ ਖਿਲਾਫ ਕਾਰਵਾਈ ਬਣਦੀ ਹੈ। ਦੂਜਾ, ਉਹਨਾਂ ਨੇ ਜਿਹਨੇ ਬੰਦੇ ਨੂੰ ਆਇਡੈਂਟੀਫਾਈ ਕਰਿਆ, ਜਿਵੇਂ ਸਰਪੰਚ ਨੇ ਆਇਡੈਂਟੀਫਾਈ ਕਰਿਆ, ਤਹਿਸੀਲਦਾਰ ਨੇ ਆਇਡੈਂਟੀਫਾਈ ਕਰਿਆ, ਉਹਨਾਂ ਤੇ ਵੀ ਕਾਰਵਾਈ ਉਨੀ ਓ ਬਣਦੀ ਜਿੰਨਾ ਉਸ ਬੰਦੇ ਤੇ ਜਿਹੜੇ ਦੋਸ਼ੀ ਤੇ ਬਣਦੀ ਹੈ। ਹੁਣ ਕਿੰਨੇ ਹੀ ਕੇਸ ਟਰੈਵਲ ਏਜੰਟਾਂ ਦੇ ਕੇਸ ਨੇ, ਕਿੰਨੇ ਹੀ ਪੀੜਤ ਲੋਕ ਨੇ, ਜਿਹੜੇ ਪੁਲਿਸ ਪ੍ਰਸ਼ਾਸਨ ਹੈ, ਸਰਕਾਰ ਹੈ, ਉਹਨਾਂ ਨਾਲ ਰਲੀ ਹੁੰਦੀ ਹੈ। ਜੇਕਰ ਪੰਜਾਬ ਜੱਜ ਕਿਸੇ ਨੂੰ ਨਿਆਂ ਇਨਸਾਫ ਦਿਵਾਉਣ ਦੀ ਗੱਲ ਕਰਦਾ, ਆਪਣੀ ਹੱਕ ਦੀ ਆਵਾਜ਼ ਉਠਾਉਣ ਦੀ ਗੱਲ ਕਰਦਾ, ਉਹਦੇ ਖਿਲਾਫ ਕਾਰਵਾਈ ਜ਼ਰੂਰ ਹੋ ਜਾਂਦੀ ਹੈ, ਪਰ ਚੋਰਾਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ। ਕਾਰ ਤੇ ਲੋਕਾਂ ਦੀ ਹੁੰਦੀ ਹੈ, ਫਿਰ ਲੋਕ ਪੱਖੀ ਫੈਸਲੇ ਕਿਉਂ ਨਹੀਂ ਲਏ ਜਾਂਦੇ? ਜੇ ਲੋਕ ਪੱਖੀ ਫੈਸਲੇ ਲਏ ਹੁੰਦੇ, ਜਿਵੇਂ ਪਹਿਲੀਆਂ ਸਰਕਾਰਾਂ ਸੀ, ਜਦੋਂ ਪਹਿਲੀਆਂ ਸਰਕਾਰਾਂ ਲੋਕਾਂ ਦੀ ਨਹੀਂ ਸੁਣਦੇ ਸੀ, ਲੋਕਾਂ ਨੇ ਇੰਨੇ ਤੰਗ ਹੋਏ ਕਿ ਤੇ ਇਹਨਾਂ ਨੂੰ 92 MLA ਜਿਹੜੇ ਬਹੁਮਤ ਜਿਤਾਇਆ ਸੀ, ਇਹਨਾਂ 'ਚ ਸਿਰਫ 92 'ਚ ਮਨ ਲੱਗਦੀ ਇੱਕ ਵਿਅਕਤੀ ਦੀ ਜਿਹੜੀ ਜ਼ਮੀਰ ਜਾਗਦੀ ਹੈ, 91 ਵਿਅਕਤੀਆਂ ਦੀ ਜਿਹੜੀ ਜ਼ਮੀਰ ਮਰ ਚੁੱਕੀ ਹੈ। ਕੀ ਲੱਗਦਾ ਕਿ ਜੇ ਇਸ ਤਰੀਕੇ ਦੇ ਨਾਲ ਮੋਰਚਿਆਂ ਦੀ ਸ਼ੁਰੂਆਤ ਹੁੰਦੀ ਰਹੀ ਜਾਂ ਮੋਰਚੇ ਜਾਰੀ ਰਹੇ, ਫਿਰ ਰੰਗਲਾ ਪੰਜਾਬ ਬਣ ਜਾਊਗਾ? ਇਹ ਕਹਿੰਦਾ ਸੀ ਰੰਗਲਾ ਪੰਜਾਬ ਬਣਾ ਦੂੰ, ਪਰ 75,000 ਕਰੋੜ ਰੁਪਇਆ ਦੇ ਕੇ ਰੰਗਲਾ ਤਾਂ ਬਣਿਆ ਨਹੀਂ, ਪਰ ਕੰਗਲਾ ਪੰਜਾਬ ਜ਼ਰੂਰ ਬਣਾਤਾ। ਕਿਸੇ ਵੀ ਅੱਜ ਦਫ਼ਤਰ 'ਚ ਚਲੇ ਜਾਓ, DC ਮੋਹਾਲੀ ਦਫ਼ਤਰ ਚਲੇ ਜਾਓ, SDM ਦਫ਼ਤਰ ਚਲੇ ਜਾਓ, ਤਹਿਸੀਲ 'ਚ ਚਲੇ ਜਾਓ, ਮੈਂ ਤੁਹਾਡੇ ਕੋਲ 50 ਤਕਰੀਬਨ ਉਦਾਹਰਨਾਂ ਦੇ ਸਕਦਾ। ਲੋਕ ਸਵੇਰ ਦੇ 10 ਵਜੇ ਤੋਂ ਜਾਂ 11 ਵਜੇ ਤੋਂ ਬੈਠ ਕੇ ਸ਼ਾਮ ਨੂੰ 4 ਵਜ ਜਾਂਦੇ, ਉੱਥੋਂ ਸਿਰਫ ਇੱਕ ਬਿਆਨ ਹੁੰਦਾ ਵੀ ਮੀਟਿੰਗ 'ਚ ਗਏ ਵਈ ਸਾਹਿਬ, ਮੀਟਿੰਗ 'ਚ ਗਏ ਵਈ ਸਾਹਿਬ, ਮੀਟਿੰਗ 'ਚ ਗਏ ਵੇ। ਸੱਤਾਧਾਰੀਆਂ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ ਹੈ, ਤੇ ਕੀ ਲੱਗਦਾ ਕਿ ਤੁਹਾਡੀ ਆਵਾਜ਼ ਨੂੰ ਹੋਰ ਬੁਲੰਦ ਕਰਨ ਵਾਸਤੇ ਕੋਈ ਪੰਜਾਬ ਪੱਖੀ ਜਿਹੜੀ ਜਾਂ ਪੰਜਾਬ ਦੀ ਕੋਈ ਰਾਜਸੀ ਧਿਰ ਜਿਹੜੀ ਇਹਨਾਂ ਦੇ ਵਿਰੋਧ 'ਚ ਹੋਵੇ, ਉਹ ਆਵਾਜ਼ ਚੁੱਕਦੀ ਨਜ਼ਰ ਨਹੀਂ ਆਉਂਦੀ? ਅਸੀਂ ਸਾਰੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ, ਜਿਵੇਂ SC ਸੈੱਲ ਕਾਂਗਰਸ ਦਾ ਹੋ ਗਿਆ, BC ਸੈੱਲ ਦੂਜਾ ਅਕਾਲੀ ਦਲ ਦਾ ਹੋ ਗਿਆ, ਅਸੀਂ ਉਹਨਾਂ ਨੂੰ ਕਹਿੰਦੇ ਪਾਰਟੀਬਾਜ਼ੀ ਛੱਡ ਕੇ ਆਪਣੇ ਸਮਾਜ ਦੀ ਜੇਕਰ ਲੜਾਈ ਲੜਨੀ ਹੈ ਤਾਂ ਮੋਰਚੇ ਤੇ ਆਓ, ਲੜਾਈ ਲੜਦੇ ਰਹੋ। ਇਹ ਸਾਡੀ ਲੜਾਈ ਨਹੀਂ, ਪੂਰੇ ਪੰਜਾਬ ਦੀ ਹੈ, ਪੂਰੇ ਦੇਸ਼ ਦੀ ਲੜਾਈ ਹੈ, ਸਾਡੀ ਅਗਲੀ ਆਉਣ ਵਾਲੀ ਜਨਰੇਸ਼ਨ ਦੀ ਲੜਾਈ ਹੈ। TV 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਭਰਾ। ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਅੰਦਰ ਸੱਤਾ ਤਬਦੀਲੀ ਤੋਂ ਬਾਅਦ ਲਗਾਤਾਰ ਧਰਨਿਆਂ ਦਾ, ਰੋਸ ਮੁਜ਼ਾਹਰਿਆਂ ਦਾ ਤੇ ਮੋਰਚਿਆਂ ਦਾ ਆਗਾਜ਼ ਹੁੰਦਾ ਨਜ਼ਰ ਆਉਂਦਾ ਹੈ। ਇਸੇ ਨੂੰ ਲੈ ਕੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਵਿੱਚ ਇੱਕ ਹੋਰ ਕਹਿ ਸਕਦੇ ਹਾਂ ਕਿ ਮੋਰਚੇ ਦੀ ਆਰੰਭਤਾ ਹੋ ਚੁੱਕੀ ਹੈ। ਇਹ ਮੋਰਚਾ ਲਗਾਤਾਰ ਕਈ ਮਹੀਨਿਆਂ ਤੋਂ ਇਸ ਜਗ੍ਹਾ ਦੇ ਉੱਪਰ ਚੱਲਦਾ ਆ ਰਿਹਾ ਹੈ। ਇਹ ਮਸਲਾ ਹੈਗਾ ਮੁੱਖ ਤੌਰ ਤੇ SC ਜਿਹੜੇ ਜਾਲੀ ਸਰਟੀਫਿਕੇਟ ਨੇ ਉਹਨਾਂ ਨੂੰ ਲੈ ਕੇ, ਕਿ ਜਿਹੜੇ ਲੋਕਾਂ ਨੇ SC ਦੇ ਜਾਲੀ ਸਰਟੀਫਿਕੇਟ ਬਣਾ ਕੇ ਉਹਨਾਂ ਦੀ ਦੁਰਵਰਤੋਂ ਕੀਤੀ ਹੈ, ਔਰ ਇਸੇ ਨੂੰ ਲੈ ਕੇ ਜਿਹੜੇ ਦੋਸ਼ੀ ਨੇ ਉਹਨਾਂ ਦੇ ਵਿਰੁੱਧ ਕਾਰਵਾਈ ਕਰਾਉਣ ਵਾਸਤੇ ਅਤੇ ਇਹਦੇ ਨਾਲ ਜੁੜਦੀਆਂ ਹੋਰ ਜਿਹੜੀਆਂ ਕੁਝ ਹੋਰ ਡਿਮਾਂਡਸ ਨੇ ਉਹਨਾਂ ਨੂੰ ਲੈ ਕੇ ਇੱਥੋਂ ਦੇ ਲੋਕਾਂ ਦੇ ਵੱਲੋਂ ਜਾਂ ਜਿਹੜੇ SC ਭਾਈਚਾਰੇ ਦੇ ਨਾਲ ਸੰਬੰਧਿਤ ਵਰਕਰ ਸਾਹਿਬਾਨ ਨੇ ਜਾਂ ਆਗੂ ਸਾਹਿਬਾਨ ਨੇ, ਉਹਨਾਂ ਦੇ ਵੱਲੋਂ ਲਗਾਤਾਰ ਇਹਨਾਂ ਮੰਗਾਂ ਨੂੰ ਮਨਵਾਉਣ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਤੇ ਬਲਵਿੰਦਰ ਸਿੰਘ ਕੁੰਮੜਾ ਮੇਰੇ ਨਾਲ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ। ਸਵਾਗਤ ਹੈ ਸਭ ਤੋਂ ਪਹਿਲਾਂ। ਸਵਾਗਤ ਹੈ ਮੈਂ ਸਰ, ਸਭ ਤੋਂ ਪਹਿਲਾਂ ਮੁੱਢਲੇ ਰੂਪ ਦੇ ਵਿੱਚ ਸਵਾਲ ਇਹੀ ਹੈ ਕਿ ਅਸਲ ਦੇ ਵਿੱਚ ਕਿਹੜੀਆਂ ਮੰਗਾਂ ਨੂੰ ਲੈ ਕੇ ਇਹਦੇ ਨਾਲ ਜੁੜਦੀਆਂ, ਜਿਵੇਂ SC ਭਾਈਚਾਰੇ ਦੇ ਨਾਲ ਸੰਬੰਧਿਤ ਡਿਮਾਂਡ ਹੈ, ਇਹਦੇ ਨਾਲ ਹੋਰ ਕਿਹੜੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਹੋ? ਮੈਂ ਪਹਿਲਾਂ ਤਾਂ TV 84 ਦਾ ਚੈਨਲ ਦਾ ਤੁਹਾਡੇ ਦਾ ਬਹੁਤ ਧੰਨਵਾਦ ਕਰਦਾ, ਤੇ ਤੁਸੀਂ ਸਾਡੀ ਜਿਹੜੀ ਆਵਾਜ਼ ਘਰ ਘਰ ਤੱਕ ਪਹੁੰਚਾਉਣ ਲਈ ਸਾਡੇ 'ਚ ਪਹੁੰਚੇ ਨੇ, ਤੇ ਦੇਸ਼ਾਂ ਵਿਦੇਸ਼ਾਂ 'ਚ ਬਚਦੇ
ਪੰਜਾਬੀ ਸਾਡੇ ਇੰਡੀਆ ਦੇ ਲੋਕ, ਉਹਨਾਂ ਨੂੰ ਸਾਰਿਆਂ ਨੂੰ ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਤੇ SCBC ਮਹਾਪੰਚਾਇਤ ਪੰਜਾਬ ਵੱਲੋਂ ਜਿਹੜਾ ਫੇਜ਼ 7 ਦੀਆਂ ਲਾਈਟਾਂ ਮੋਹਾਲੀ ਕੋਲੇ ਇਹ ਧਰਨਾ ਲੱਗਿਆ, ਜਿਸ ਧਰਨੇ ਨੂੰ ਅੱਜ ਤਕਰੀਬਨ 42-43 ਦਿਨ ਬੀਤ ਗਏ, ਪਰ ਜਿਹੜੀ ਗੂੰਗੀ ਤੇ ਬੋਲੀ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਹੈ, ਉਹਦੇ ਕੰਨ ਤੇ ਕੋਈ ਜੂੰ ਨਹੀਂ ਸਰਕੀ। ਪਿਛਲੇ 4 ਮਹੀਨੇ ਪਹਿਲਾਂ, 3-4 ਮਹੀਨੇ ਪਹਿਲਾਂ ਇਹ ਪਹਿਲੇ ਫੇਜ਼ ਧਰਨਾ ਲੱਗਿਆ ਸੀ। ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਵੱਲੋਂ ਜਿਹੜੇ ਜਾਲੀ SC ਤੇ BC ਸਰਟੀਫਿਕੇਟ ਲੈ ਕੇ ਜਿਹੜੀਆਂ ਸਰਕਾਰੀ ਦਫ਼ਤਰਾਂ 'ਚ, ਸਰਕਾਰੀ ਅਦਾਰਿਆਂ 'ਚ ਜਨਰਲ ਕੈਟਾਗਰੀ ਦੇ ਲੋਕ ਸੁੱਖ ਸਹੂਲਤਾਂ ਮਾਣ ਰਹੇ ਨੇ, ਜਿਵੇਂ ਗੈਸਟਡ ਪੋਸਟਾਂ 'ਤੇ ਬੈਠੇ ਨੇ, ਪੰਚੀਆਂ ਸਰਪੰਚੀਆਂ ਵੀ ਲੈ ਚੁੱਕੇ ਨੇ, ਤੇ ਹੋਰ ਵੀ ਕਾਫੀ ਜਿਹੜੇ ਸਰਕਾਰੀ ਅਦਾਰਿਆਂ ਤੋਂ ਜਿਹੜਾ ਸਰਕਾਰ ਨੂੰ ਦੋਨੇ ਹੱਥੀਂ ਲੁੱਟ ਰਹੇ ਨੇ, ਉਹਨਾਂ ਦੇ ਖਿਲਾਫ ਜਿਹੜੀਆਂ ਕੰਪਲੇਂਟਾਂ ਵੱਖ-ਵੱਖ ਜ਼ਿਲ੍ਹਿਆਂ 'ਚੋਂ ਆਈਆਂ, ਤੇ ਜ਼ਿਲ੍ਹਿਆਂ 'ਚੋਂ ਆ ਕੇ ਕੰਪਲੇਂਟਾਂ ਉਹਨਾਂ ਦੀ ਪੜਤਾਲ ਹੋ ਜਾਂਦੀ ਹੈ, ਇਨਕੁਆਰੀ ਹੁੰਦੀ ਹੈ, ਲਗਭਗ 100-125 ਕੇਸ ਹੈ ਉਹ ਕਨਫਰਮ ਹੋ ਜਾਂਦਾ ਹੈ ਵੀ ਆਹ ਜਿਹੜੇ ਸਰਟੀਫਿਕੇਟ ਹੈ ਰੱਦ ਕੀਤੇ ਗਏ। ਪਰ ਲੇਕਿਨ ਸਾਡੀ ਇਹ ਮੰਗ ਨੂੰ ਅਸੀਂ ਲੈ ਕੇ SCBC ਮਹਾਪੰਚਾਇਤ ਦੇ ਸਾਡੇ ਜਿਹੜੇ ਤਕਰੀਬਨ 100 ਕੁ ਮੈਂਬਰ ਨੇ, ਸਾਡੇ ਮੈਂਬਰਸ਼ਿਪ ਬਣਾ ਕੇ ਦੁਬਾਰੇ ਜਿਹੜਾ ਐਲਾਨ ਇਸ ਧਰਨੇ ਦਾ ਕੀਤਾ ਗਿਆ ਸੀ। 40-42 ਦਿਨ ਇੱਥੇ ਵੀ 7 ਵਜੇ ਦੀ ਲਾਈਟਾਂ ਕੋਲੇ ਧਰਨਾ ਵੀ ਹੋ ਗਿਆ, ਪਰ ਸਰਕਾਰ ਦਾ ਕੋਈ ਵੀ ਨੁਮਾਇੰਦਾ, ਚਾਹੇ ਉਹ MP ਹੋਏ ਜਾਂ MLA ਹੋਏ ਜਾਂ ਕੋਈ ਵੀ ਨੁਮਾਇੰਦਾ ਕੋਈ ਹੋਰ ਲੱਗਿਆ ਜਿਹੜਾ ਸਾਡੇ ਸਮਾਜ ਨਾਲ ਸੰਬੰਧਿਤ ਹੈ, ਜੋ ਸਮਾਜ ਤੋਂ ਵੋਟਾਂ ਲੈ ਕੇ, ਵੋਟਾਂ ਬਟੋਰ ਕੇ ਅੱਜ MLA ਦੀ ਸੀਟ ਤੇ ਬੈਠੇ ਨੇ, MP ਦੀ ਸੀਟ ਤੇ ਬੈਠੇ ਨੇ, ਕੋਈ ਵੀ ਬੰਦਾ ਅੱਜ ਸਮਾਜ ਦੀ ਜਿਹੜੀ ਇਹ ਗੱਲ ਸੁਣਨ ਨੂੰ ਕੋਈ ਤਿਆਰ ਨਹੀਂ। ਕਦੇ ਉਹਨਾਂ ਲੋਕਾਂ ਤੱਕ ਜਾਂ ਨੁਮਾਇੰਦਿਆਂ ਤੱਕ ਅਪਰੋਚ ਕੀਤਾ ਤੁਸੀਂ ਇਸ ਮਸਲੇ ਨੂੰ ਲੈ ਕੇ? ਇਸ ਮਸਲੇ ਦੀ ਗੱਲ ਇਹ ਹੈ ਵੀ ਜਦੋਂ 4 ਮਹੀਨੇ ਪਹਿਲਾਂ ਧਰਨਾ ਲੱਗਿਆ ਸੀ, ਹਰਪਾਲ ਚੀਮਾ ਸਾਡੇ ਫਾਈਨਾਂਸ ਮਿਨਿਸਟਰ ਨੇ, ਹਰਪਾਲ ਚੀਮਾ ਜੀ, ਉਹਨਾਂ ਨੇ ਇੱਕ ਮੀਟਿੰਗ ਕੀਤੀ ਸੀ। ਇਹੀ ਧਰਨਾਕਾਰੀ ਸਾਡੇ ਸਾਥੀ 10-11 ਬੰਦੇ, ਜਿਹੜੀ 10 ਮੈਂਬਰੀ ਕਮੇਟੀ ਆ, 11 ਮੈਂਬਰੀ ਕਮੇਟੀ, ਉਹਨਾਂ ਨਾਲ ਮੀਟਿੰਗ ਕਰਕੇ ਆਈ ਸੀ। ਉਹਨਾਂ ਨੇ ਵਿਸ਼ਵਾਸ ਦਵਾਇਆ ਸੀ ਵੀ ਤੁਹਾਡੀ ਜਿਹੜੀ ਜਾਇਜ਼ ਮੰਗ ਹੈ, ਅਸੀਂ ਜਾਇਜ਼ ਮੰਗ ਨੂੰ ਤਕਰੀਬਨ 15 ਜਾਂ 20 ਦਿਨ ਲੱਗਣਗੇ, ਪਰ ਲੇਕਿਨ ਜਦੋਂ 3 ਮਹੀਨੇ 'ਚ ਕੋਈ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਹੀਂ ਹੋਈ, ਉਹਨਾਂ ਨੂੰ ਬਰਖਾਸਤ ਨਹੀਂ ਕੀਤਾ ਗਿਆ, ਟਰਮੀਨੇਟ ਨਹੀਂ ਕੀਤਾ ਗਿਆ, ਉਹਨਾਂ ਦੇ ਖਿਲਾਫ FIR ਨਹੀਂ ਹੋਈਆਂ, ਤਾਂ ਹਾਰ ਕੇ ਸਾਨੂੰ ਫਿਰ ਦੁਬਾਰੇ ਜਿਹੜਾ ਹੈ ਇੱਕ DC, ਸਾਰੇ ਜ਼ਿਲ੍ਹਿਆਂ ਦੇ DCਆਂ ਨੂੰ ਅਸੀਂ ਮੰਗ ਪੱਤਰ ਭੇਜੇ ਰਾਹੀਂ DC ਮੁੱਖ ਮੰਤਰੀ ਨੂੰ। ਉਹਦੇ 'ਚ 15 ਦਿਨ ਦਾ ਅਸੀਂ ਟਾਈਮ ਦਿੱਤਾ ਸੀ ਵੀ 15 ਦਿਨ 'ਚ ਸਾਡੀ ਮੰਗ ਇਹ ਮੰਨੀ ਨਹੀਂ ਗਈ ਤਾਂ ਅਸੀਂ ਦੁਬਾਰੇ ਧਰਨਾ ਲਾਵਾਂਗੇ, ਪਰ ਸਾਡਾ ਮਹੀਨੇ ਬਾਅਦ ਵੀ ਕਿਸੇ ਨੇ ਕੋਈ ਗੱਲ ਨਹੀਂ ਸੁਣੀ। ਉਸ ਤੋਂ ਬਾਅਦ ਅਸੀਂ ਜਿਹੜਾ ਧਰਨਾ ਇੱਥੇ ਮੌਜੂਦ ਧਰਨਾ ਲਾ ਜਿਹੜੇ ਲੋਕ SCBC ਸਰਟੀਫਿਕੇਟ ਬਣਾ ਕੇ ਉਹਨਾਂ ਦੀ ਦੁਰਵਰਤੋਂ ਕਰਦੇ ਰਹੇ ਨੇ, ਆਫੀਸਰ ਦੇ ਰੂਪ ਦੇ ਵਿੱਚ ਜਾਂ ਸਰਕਾਰ ਦੇ ਵਿੱਚ ਨੌਕਰੀਆਂ ਕਰਦੇ ਰਹੇ ਨੇ, ਕੀ ਲੱਗਦਾ ਕਿ ਉਹਨਾਂ ਨੇ ਕਿਹੜਾ ਘਰ ਦੇ ਵਿੱਚ ਉਹ ਸਰਟੀਫਿਕੇਟ ਬਣਾਏ? ਆਖਰ ਉਹਨਾਂ ਨੂੰ ਵੀ ਕਿਸੇ ਨੇ ਬਣਾ ਕੇ ਦਿੱਤੇ ਨੇ, ਫਿਰ ਸਰਕਾਰ ਦੀ ਜ਼ਿੰਮੇਵਾਰੀ ਕੀ ਚਾਹੀਦੀ ਇਹਦੇ ਵਿੱਚ? ਅਸੀਂ ਇਹ ਚਾਹੁੰਦੇ ਹਾਂ, ਜਿਵੇਂ ਪੰਜਾਬੀ ਕਹਾਵਤ ਹੈ ਪੁਰਾਣੇ ਬਜ਼ੁਰਗਾਂ ਦੀ, ਵੀ ਜਦੋਂ ਕੁੱਤੀ ਚੋਰਾਂ ਨਾਲ ਰਲ ਜੇ ਫਿਰ ਕਿਵੇਂ ਚੋਰਾਂ ਨੂੰ ਫੜੂਗੀ। ਜੇਕਰ ਮਨਸਾ ਸਾਫ਼ ਹੋਏ ਨਾ ਦੀ, ਪਹਿਲਾਂ ਤਾਂ ਉਸ ਬੰਦੇ ਦੇ ਖਿਲਾਫ ਕਾਰਵਾਈ ਬਣਦੀ ਹੈ। ਦੂਜਾ, ਉਹਨਾਂ ਨੇ ਜਿਹਨੇ ਬੰਦੇ ਨੂੰ ਆਇਡੈਂਟੀਫਾਈ ਕਰਿਆ, ਜਿਵੇਂ ਸਰਪੰਚ ਨੇ ਆਇਡੈਂਟੀਫਾਈ ਕਰਿਆ, ਤਹਿਸੀਲਦਾਰ ਨੇ ਆਇਡੈਂਟੀਫਾਈ ਕਰਿਆ, ਉਹਨਾਂ 'ਤੇ ਵੀ ਕਾਰਵਾਈ ਉਨੀ ਬਣਦੀ ਜਿੰਨਾ ਉਸ ਬੰਦੇ 'ਤੇ ਜਿਹੜੇ ਦੋਸ਼ੀ 'ਤੇ ਬਣਦੀ ਹੈ। ਅਤੇ ਸਾਡਾ ਇਹ ਵੀ ਬੇਨਤੀ ਹੈ ਵੀ ਜਿਹੜਾ ਉਹਨਾਂ ਤੋਂ ਪੈਸੇ ਰਿਕਵਰ ਕਰਕੇ ਜਿਹੜਾ SCBC ਲੋਕ ਨੇ, ਬੱਚੇ ਨੇ, ਜਿਹੜੇ ਸਾਡੇ ਪੜ੍ਹੇ ਲਿਖੀ ਜਨਰੇਸ਼ਨ ਅੱਜ ਸੜਕਾਂ 'ਤੇ ਧੱਕੇ ਖਾ ਰਹੀ ਹੈ, ਫੈਕਟਰੀਆਂ 'ਚ ਧੱਕੇ ਖਾ ਰਹੀ ਹੈ, ਉਹਨਾਂ ਵਾਸਤੇ ਉਹ ਪੈਸਾ ਵਰਤਿਆ ਜਾਵੇ ਸਹੀ ਢੰਗ ਨਾਲ। ਉਹ ਲੋਕਾਂ ਨੂੰ ਜਿਨ੍ਹਾਂ ਦਾ ਬਣਦਾ ਹੱਕ ਹੈ ਉਹਨਾਂ ਨੂੰ ਹੱਕ ਦਿੱਤਾ ਜਾਵੇ। ਪਿਛਲੇ ਦਿਨਾਂ ਦੇ ਵਿੱਚ ਅੰਮ੍ਰਿਤਮਾਨ ਪੰਜਾਬੀ ਗਾਇਕ ਨੇ, ਨਾਮਵਰ ਪੰਜਾਬ ਦਾ ਉਹ ਗਾਇਕ ਹੈ, ਤੇ ਦੂਜੇ ਪਾਸੇ ਉਹਨਾਂ ਦੇ ਪਿਤਾ ਜੀ ਦਾ ਵੀ ਇਸੇ ਮਸਲੇ ਦੇ ਵਿੱਚ ਨਾਮ ਆਇਆ ਸੀ। ਮੀਡੀਆ ਦੀਆਂ ਖਬਰਾਂ ਦੇ ਵਿੱਚ, ਰਿਪੋਰਟਸ ਦੇ ਵਿੱਚ ਉਹ ਜਨਤਕ ਹੋ ਚੁੱਕੇ ਨੇ। ਉਹਨਾਂ ਦੇ ਉੱਪਰ ਵੀ ਨਹੀਂ ਸਰਕਾਰ ਨੇ ਕੋਈ ਕਾਰਵਾਈ ਕੀਤੀ? ਕੋਈ ਕਾਰਵਾਈ ਨਹੀਂ ਕੀਤੀ, ਪਰ ਸਰਕਾਰ ਨੇ ਉਹਨੂੰ ਖੁੱਲ੍ਹਾ ਸਮਾਂ ਦਿੱਤਾ। ਮੈਨੂੰ ਇਹ ਵੀ ਪਤਾ ਲੱਗਿਆ ਵੀ ਉਹ ਸਾਰਾ ਪਰਿਵਾਰ ਜਿਹੜਾ ਵਿਦੇਸ਼ ਭੱਜ ਗਿਆ, ਤਾਂ ਕਿ ਸਰਕਾਰ ਚੋਰਾਂ ਨੂੰ ਭਜਾਉਣ 'ਚ ਕਾਮਯਾਬ ਹੁੰਦੀ ਹੈ, ਚਾਹੇ ਸਰਕਾਰ ਉਹ ਦਿੱਲੀ ਦੀ ਹੋਏ ਜਾਂ ਪੰਜਾਬ ਦੀ ਹੋਏ। ਹੁਣ ਕਿੰਨੇ ਹੀ ਕੇਸ ਟਰੈਵਲ ਏਜੰਟਾਂ ਦੇ ਕੇਸ ਨੇ, ਕਿੰਨੇ ਹੀ ਪੀੜਤ ਲੋਕ ਨੇ, ਜਿਹੜੇ ਪੁਲਿਸ ਪ੍ਰਸ਼ਾਸਨ ਹੈ, ਸਰਕਾਰ ਹੈ, ਉਹਨਾਂ ਨਾਲ ਰਲੀ ਹੁੰਦੀ ਹੈ। ਜਦੋਂ ਪੀੜਤ ਲੋਕ ਉਹ ਵਾਰ-ਵਾਰ ਦਰਵਾਜ਼ੇ ਚੜ੍ਹਦਾ ਰਹਿੰਦਾ, ਇੱਕ ਕੰਪਲੇਂਟਾਂ ਦਿੰਦੇ ਆ। ਅਸੀਂ ਤਾਂ ਇਹ ਕਹਿ ਰਹੇ ਹਾਂ ਵੀ ਅਸੀਂ ਚੋਰੀ ਫੜ ਲਈ, ਚੋਰ ਤੁਹਾਡੇ ਸਾਹਮਣੇ ਖੜੇ ਨੇ, ਪਰ ਲੇਕਿਨ ਫੜਦੀ ਪੁਲਿਸ ਫੇਰ ਨਹੀਂ ਹੈਗੀ। ਗੱਲ 'ਚ ਹੈ ਇਸੇ ਤਰ੍ਹਾਂ, ਜੇਕਰ ਪੰਜਾਬ ਜੱਜ ਕਿਸੇ ਨੂੰ ਨਿਆਂ ਇਨਸਾਫ ਦਿਵਾਉਣ ਦੀ ਗੱਲ ਕਰਦਾ, ਆਪਣੀ ਹੱਕ ਦੀ ਆਵਾਜ਼ ਉਠਾਉਣ ਦੀ ਗੱਲ ਕਰਦਾ, ਉਹਦੇ ਖਿਲਾਫ ਕਾਰਵਾਈ ਜ਼ਰੂਰ ਹੋ ਜਾਂਦੀ ਹੈ, ਪਰ ਚੋਰਾਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ। ਸਰਕਾਰ ਤੇ ਲੋਕਾਂ ਦੀ ਹੁੰਦੀ ਹੈ, ਫਿਰ ਲੋਕ ਪੱਖੀ ਫੈਸਲੇ ਕਿਉਂ ਨਹੀਂ ਲਏ ਜਾਂਦੇ? ਜੇ ਲੋਕ ਪੱਖੀ ਫੈਸਲੇ ਲਏ ਹੁੰਦੇ, ਜਿਵੇਂ ਪਹਿਲੀਆਂ ਸਰਕਾਰਾਂ ਸੀ, ਜਦੋਂ ਪਹਿਲੀਆਂ ਸਰਕਾਰਾਂ ਲੋਕਾਂ ਦੀ ਨਹੀਂ ਸੁਣਦੇ ਸੀ, ਲੋਕਾਂ ਨੇ ਇੰਨੇ ਤੰਗ ਹੋਏ ਕਿ ਤੇ ਇਹਨਾਂ ਨੂੰ 92 MLA ਜਿਹੜੇ ਬਹੁਮਤ ਜਿਤਾਇਆ ਸੀ, ਇਹਨਾਂ 'ਚ ਸਿਰਫ 92 'ਚ ਮਨ ਲੱਗਦੀ ਇੱਕ ਵਿਅਕਤੀ ਦੀ ਜਿਹੜੀ ਜ਼ਮੀਰ ਜਾਗਦੀ ਹੈ, 91 ਵਿਅਕਤੀਆਂ ਦੀ ਜਿਹੜੀ ਜ਼ਮੀਰ ਮਰ ਚੁੱਕੀ ਹੈ, ਜਿਹ 'ਚ ਕੁੰਵਰ ਵਿਜੇ ਪ੍ਰਤਾਪ ਹੈ। ਜੇ ਉਹ ਅਸੀਂ ਸਾਰੀ ਇੱਕ ਨੇ ਇਹ ਨਹੀਂ ਕਹਿ ਸਕਦੇ ਵੀ 92 ਦੇ 92 MLA ਹੈ। ਉਸ ਵਿਅਕਤੀ ਨੇ ਆਵਾਜ਼ ਉਠਾਉਣੀ ਚਾਹੀ ਪੰਜਾਬ ਦੀ, ਉਸ ਵਿਅਕਤੀ ਨੇ ਆਵਾਜ਼ ਉਠਾਉਣੀ ਚਾਹੀ ਬਰਗਾੜੀ ਮੋਰਚੇ ਦੀ, ਉਸ ਆਵਾਜ਼ ਪਰ ਲੇਕਿਨ ਉਸ ਵਿਅਕਤੀ ਨੂੰ, ਆਪਣੇ MLA ਨੂੰ ਖੁਦ ਆਪਣੀ ਸਰਕਾਰ
ਟਾਈਮ ਨਹੀਂ ਬੋਲਣ ਦਾ ਦਿੰਦੀ, ਸਮਾਂ ਨਹੀਂ ਦਿੰਦੀ, ਕਿਤੇ ਉਹਨੂੰ ਵਿਚਾਰੇ ਨੂੰ ਪੁੱਛਿਆ ਨਹੀਂ ਜਾਂਦਾ, ਕਿਸੇ ਪੁੱਛਿਆ ਨਹੀਂ ਜਾਂਦਾ। ਜੇਕਰ ਅਜਿਹੇ ਲੋਕ ਨੁਮਾਇੰਦਗੀ ਕਰਨ, ਇਹ ਲੋਕ ਸਾਹਮਣੇ ਆਉਣ ਤਾਂ ਕਿ ਸ਼ਾਇਦ ਸਾਨੂੰ ਆਮ ਆਦਮੀ ਪਾਰਟੀ ਨਹੀਂ, ਪਰ ਇਹ ਲੋਕ ਚੰਗਾ ਕੰਮ, ਚੰਗਾ ਅਨੁਸ਼ਾਸਨ ਤੇ ਪ੍ਰਸ਼ਾਸਨ ਲਿਆ ਸਕਦੇ ਨੇ। ਪਹਿਲਾਂ 70 ਸਾਲ ਵਾਲੀਆਂ ਸਰਕਾਰਾਂ ਦਾ ਵੀ ਜ਼ਿਕਰ ਕੀਤਾ ਜਾਂਦਾ, ਉਹਨਾਂ ਦਾ ਵੀ ਸਮਾਂ ਕਾਲ ਆ। ਲੋਕਾਂ ਨੇ ਉਹਨਾਂ ਸਾਰੀਆਂ ਧਿਰਾਂ ਨੂੰ ਲਾਂਭੇ ਕਰਕੇ ਇੱਕ ਨਵੀਂ ਧਿਰ ਦੀ ਚੋਣ ਕੀਤੀ। ਕੀ ਲੱਗਦਾ ਕਿ ਸਰਕਾਰਾਂ ਦੇ ਵਿੱਚ ਇਸ ਤਰੀਕੇ ਦੀਆਂ ਊਣਤਾਈਆਂ ਆਉਣੀਆਂ ਸੁਭਾਵਿਕ ਹੁੰਦੀਆਂ, ਜਾਂ ਫਿਰ ਇਹ ਜਿਹੜੀ ਮੌਜੂਦਾ ਸਮੇਂ ਦੇ ਵਿੱਚ ਸੱਤਾਧਾਰੀ ਧਿਰ ਹੈ ਉਹ ਇਹਨਾਂ ਦੇ ਵਿੱਚ ਉਹਨਾਂ ਦੇ ਨਾਲੋਂ ਵੱਧ ਊਣਤਾਈਆਂ ਨੇ? ਜਿਹੜਾ 70 ਸਾਲ ਦੀ ਗੱਲ ਕਰ ਲਈਏ, ਆਪਾਂ ਸਾਰੇ ਪੰਜਾਬ ਦੇ ਕਹਿੰਦੇ 2.25 ਲੱਖ ਕਰੋੜ ਰੁਪਏ ਦਾ ਜਿਹੜਾ ਕਰਜ਼ਾ ਹੋ ਗਿਆ ਸੀ 70 ਸਾਲ 'ਚ, ਪਰ ਲੇਕਿਨ ਇਹਨਾਂ ਨੇ ਤਾਂ 2 ਸਾਲ 'ਚ 75,000 ਪਲੱਸ ਕਰਜ਼ਾ ਜਿਹੜਾ ਚੜਾਤਾ। ਜਿਹੜੇ ਕਹਿੰਦੇ ਸੀ ਵੀ ਰੇਤੇ 'ਚੋਂ ਇੰਨੇ ਹਜ਼ਾਰ ਕਰੋੜ ਬਚੂਗਾ, ਸ਼ਰਾਬ 'ਚ ਇੰਨੇ ਹਜ਼ਾਰ ਕਰੋੜ ਬਚੂਗਾ, ਉਹਨਾਂ ਨੇ ਸਭ ਜਵਾਬ ਦਿਖਾਏ ਸੀ। ਇਸ ਪਾਰਟੀ 'ਚ ਅਸੀਂ 13 ਤੋਂ ਲੈ ਕੇ 17 ਤੱਕ ਕੰਮ ਕੀਤਾ। ਜਦੋਂ ਸਾਨੂੰ 17 'ਚ ਇਹਨਾਂ ਦਾ ਅਸਲੀ ਚਿਹਰਾ ਨੰਗਾ ਹੋਣ ਲੱਗਿਆ, ਜਦੋਂ ਟਿਕਟਾਂ ਦੀ ਵੰਡ ਹੋਣ ਲੱਗੀ, ਉੱਥੇ ਬੋਲੀਆਂ ਹੋਈਆਂ। ਮੈਂ ਵੀ ਟਿਕਟ ਦਾ ਇੱਕ ਦਾਅਵੇਦਾਰ ਸੀ ਜਿਸ ਬੋਲੀ ਲਵਾ ਲਈ ਸਾਡੇ 4 ਬੰਦਿਆਂ ਦੀ। ਜਦੋਂ ਇਹਨਾਂ ਦਾ ਅਸਲੀ ਚਿਹਰਾ ਸਾਨੂੰ ਦਿਖਣ ਲੱਗਿਆ, ਡਾਕਟਰ ਧਰਮਵੀਰ ਗਾਂਧੀ, ਸੁੱਚਾ ਸਿੰਘ ਛੋਟੇਪੁਰ, ਹੋਰ ਵੀ ਜਿਹੜੇ ਸਾਡੇ ਸਾਥੀ ਸੀ, ਪ੍ਰੋਫੈਸਰ ਮਨਜੀਤ ਸਿੰਘ ਸੀ, ਸਾਡਾ 200-400 ਬੰਦਾ ਜਿਹੜਾ ਚੰਗੇ ਨੁਮਾਇੰਦਿਆਂ 'ਚ ਹੈ ਸੀ, ਸਾਰੇ ਉਹ ਪਾਰਟੀ ਛੱਡ ਗਏ ਸੀ। ਉਹ ਬੰਦੇ ਠੀਕ ਰਹੇ ਜਦੋਂ ਸਮਾਂ ਛੱਡ ਗਏ ਸੀ, ਪਰ ਲੋਕ ਜਿਹੜੇ ਮੇਰੇ ਵਰਗੇ ਹੋਰ ਵਿਸ਼ਵਾਸ ਪਾਤਰ ਸੀ ਵੀ ਸ਼ਾਇਦ ਜਿਹੜੀਆਂ ਗੱਲਾਂ ਕਰਦੇ ਨੇ ਸਾਰੀਆਂ ਉਹ ਵਧੀਆ ਹੋਣਗੀਆਂ, ਪਰ ਉਹ ਲੋਕਾਂ ਦੇ ਸਾਹਮਣੇ ਅੱਜ ਸਰਕਾਰ ਦਾ ਜਿਹੜਾ ਹਿਲੀਆ ਤੁਸੀਂ ਦੇਖੇ ਰਹੇ ਹੋ। ਪੰਜਾਬੀਆਂ ਦਾ ਮਾਣ ਖਵਾਉਣ ਵਾਲੇ ਭਗਵੰਤ ਮਾਨ ਰੰਗਲਾ ਪੰਜਾਬ ਦਾ ਦਾਅਵਾ ਕਰਦੇ ਸੀ। ਜਿੱਦਾਂ ਤੁਹਾਡੇ ਵੱਲੋਂ ਮੋਰਚਾ ਸ਼ੁਰੂ ਕੀਤਾ ਗਿਆ, ਇਸੇ ਤਰ੍ਹਾਂ ਅਧਿਆਪਕ ਮੋਰਚਾ ਸ਼ੁਰੂ ਕਰਕੇ ਬੈਠੇ ਹੋਏ ਨੇ, ਬੰਦੀ ਸਿੰਘਾਂ ਦਾ ਮੋਰਚਾ ਸ਼ੁਰੂ ਹੋਇਆ ਹੈ। ਕੀ ਲੱਗਦਾ ਕਿ ਜੇ ਇਸ ਤਰੀਕੇ ਦੇ ਨਾਲ ਮੋਰਚਿਆਂ ਦੀ ਸ਼ੁਰੂਆਤ ਹੁੰਦੀ ਰਹੀ ਜਾਂ ਮੋਰਚੇ ਜਾਰੀ ਰਹੇ, ਫਿਰ ਰੰਗਲਾ ਪੰਜਾਬ ਬਣ ਜਾਊਗਾ? ਇਹਨੇ ਰੰਗਲਾ ਪੰਜਾਬ ਦਾ ਨਾਂ ਦੇ ਕੇ ਇਹ ਕਹਿੰਦਾ ਸੀ ਰੰਗਲਾ ਪੰਜਾਬ ਬਣਾ ਦੂੰ, ਪਰ 75,000 ਕਰੋੜ ਰੁਪਇਆ ਦੇ ਕੇ ਰੰਗਲਾ ਤਾਂ ਬਣਿਆ ਨਹੀਂ, ਪਰ ਕੰਗਲਾ ਪੰਜਾਬ ਜ਼ਰੂਰ ਬਣਾਤਾ। ਤੇ ਗੱਲ ਕਰੀਏ, ਤੁਸੀਂ ਇਹ ਕਹਿੰਦੇ ਵੀ 43 ਜਿਹੜੀਆਂ ਸਹੂਲਤਾਂ ਲੋਕਾਂ ਨੂੰ ਘਰ ਬੈਠੇ ਮਿਲਣਗੀਆਂ। ਕਿਸੇ ਵੀ ਅੱਜ ਦਫ਼ਤਰ 'ਚ ਚਲੇ ਜਾਓ, ਡੀਸੀ ਮੋਹਾਲੀ ਦਫ਼ਤਰ ਚਲੇ ਜਾਓ, ਐਸਡੀਐਮ ਦਫ਼ਤਰ ਚਲੇ ਜਾਓ, ਤਹਿਸੀਲ 'ਚ ਚਲੇ ਜਾਓ, ਮੈਂ ਤੁਹਾਡੇ ਕੋਲ 50 ਤਕਰੀਬਨ ਉਦਾਹਰਨਾਂ ਦੇ ਸਕਦਾ। ਲੋਕ ਸਵੇਰ ਦੇ 10 ਵਜੇ ਤੋਂ ਜਾਂ 11 ਵਜੇ ਤੋਂ ਬੈਠ ਕੇ ਸ਼ਾਮ ਨੂੰ 4 ਵਜ ਜਾਂਦੇ, ਉੱਥੋਂ ਸਿਰਫ ਇੱਕ ਬਿਆਨ ਹੁੰਦਾ ਵੀ ਮੀਟਿੰਗ 'ਚ ਗਏ ਵੇ ਜੀ ਸਾਹਿਬ, ਮੀਟਿੰਗ 'ਚ ਗਏ ਵੇ ਸਾਹਿਬ, ਮੀਟਿੰਗ 'ਚ ਗਏ ਵੇ। ਤੁਸੀਂ ਮੇਥੋਂ ਬਿਨਾਂ, ਕਿਸੇ ਤੋਂ ਬਿਨਾਂ ਗੁਪਤ ਜਾ ਕੇ ਕਦੀ ਵੀ ਕਿਸੇ ਅਫਸਰ ਨੂੰ ਚੈੱਕ ਕਰ ਲਓ, ਜ਼ਿਲ੍ਹਾ ਭਲਾਈ ਅਫਸਰ ਹੋ ਗਿਆ, ਕੋਈ ਹੋਰ ਹੋ ਗਿਆ, ਕਦੇ ਵੀ ਕੋਈ ਮੌਕੇ 'ਤੇ ਜਿਹੜਾ ਅਫਸਰ ਸਮੇਂ ਸਿਰ ਨਹੀਂ ਮਿਲਦਾ। ਕਦੇ ਸੀਐਮ ਸਾਹਿਬ ਨੇ ਜਾਣਾ ਹੈ ਜੀ, ਉਹਦਾ ਰੂਟ ਹੈ, ਕਦੇ ਆਣਾ ਜੀ। ਕੋਈ ਥਾਣੇਦਾਰ ਜਿਹੜਾ ਐਸਐਚਓ ਹੈ, ਛੇਤੀ 8-8 10-10 ਦਿਨ ਆਪਾਂ ਸਾਨੂੰ ਥਾਣਿਆਂ 'ਚ ਨਹੀਂ ਮਿਲਦੀ ਪੁਲਿਸ। ਹਾਂਜੀ, ਸੱਤਾਧਾਰੀਆਂ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ ਹੈ, ਤੇ ਕੀ ਲੱਗਦਾ ਕਿ ਤੁਹਾਡੀ ਆਵਾਜ਼ ਨੂੰ ਹੋਰ ਬੁਲੰਦ ਕਰਨ ਵਾਸਤੇ ਕੋਈ ਪੰਜਾਬ ਪੱਖੀ ਜਿਹੜੀ ਜਾਂ ਪੰਜਾਬ ਦੀ ਕੋਈ ਰਾਜਸੀ ਧਿਰ ਜਿਹੜੀ ਇਹਨਾਂ ਦੇ ਵਿਰੋਧ 'ਚ ਹੋਵੇ, ਉਹ ਆਵਾਜ਼ ਚੁੱਕਦੀ ਨਜ਼ਰ ਨਹੀਂ ਆਉਂਦੀ? ਜੇਕਰ ਸਾਡਾ ਤੁਹਾਡੇ ਚੈਨਲ ਰਾਹੀਂ ਕਹਿਣਾ ਚਾਹੁੰਦੇ ਆ, ਦੇਖੋ ਸਮਾਜ ਦੇ ਲੋਕ ਜਿਨ੍ਹਾਂ ਨੂੰ ਸਮਾਜਿਕ ਲੋਕਾਂ ਨੂੰ ਬੜਾ ਦਰਦ ਹੈ, ਅਸੀਂ ਸਾਰੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ, ਜਿਵੇਂ ਐਸਸੀ ਸੈੱਲ ਕਾਂਗਰਸ ਦਾ ਹੋ ਗਿਆ, BC ਸੈੱਲ ਦੂਜਾ ਅਕਾਲੀ ਦਲ ਦਾ ਹੋ ਗਿਆ, ਅਸੀਂ ਉਹਨਾਂ ਨੂੰ ਕਹਿੰਦੇ ਪਾਰਟੀਬਾਜ਼ੀ ਛੱਡ ਕੇ ਆਪਣੇ ਸਮਾਜ ਦੀ ਜੇਕਰ ਲੜਾਈ ਲੜਨੀ ਹੈ ਤਾਂ ਮੋਰਚੇ ਤੇ ਆਓ, ਲੜਾਈ ਲੜਦੇ ਰਹੋ। ਇਹ ਸਾਡੀ ਲੜਾਈ ਨਹੀਂ, ਪੂਰੇ ਪੰਜਾਬ ਦੀ ਹੈ, ਪੂਰੇ ਦੇਸ਼ ਦੀ ਲੜਾਈ ਹੈ, ਸਾਡੀ ਅਗਲੀ ਆਉਣ ਵਾਲੀ ਜਨਰੇਸ਼ਨ ਦੀ ਲੜਾਈ ਹੈ। ਇਹ ਸਾਡੀ ਇਕੱਲਿਆਂ ਦੀ ਲੜਾਈ ਨਹੀਂ, ਇਹਦੇ 'ਚ ਵੱਧ ਚੜ ਕੇ ਹਿੱਸਾ ਲਿਓ। ਪਰ ਜੋ ਸਰਕਾਰ ਕਹਿੰਦੀ ਸੀ ਵੀ ਸਾਡਾ ਹਰਾ ਪੈਨ ਇਹ ਪਬਲਿਕ ਨੂੰ, ਬੱਚਿਆਂ ਨੂੰ ਨੌਕਰੀ ਦੇਣ ਤੇ ਚੱਲੂਗਾ ਜੀ, ਇਹ ਚਿੱਟਾ ਖਤਮ ਹੋ ਜਾਊਗਾ ਜੀ, ਕਰਪਸ਼ਨ ਖਤਮ ਹੋ ਜਾਊਗੀ, ਇਹ ਤਕਰੀਬਨ ਖਤਮ ਨਹੀਂ ਹੋਈ ਹੈ। 10 ਗੁਣਾ ਜਿਹੜੇ ਰੇਟ ਵੱਧ ਗਏ ਸਾਰੇ ਕੰਮ ਦੇ। ਬਿਲਕੁਲ, ਬਲਵਿੰਦਰ ਸਿੰਘ ਕੁੰਬੜਾ ਨੇ ਵੱਡੇ ਸਵਾਲ ਉਠਾਏ ਨੇ, ਔਰ ਨਾਲ ਹੀ ਮੌਜੂਦਾ ਸਮੇਂ ਦੇ ਵਿੱਚ ਜਿਹੜੀ ਪੰਜਾਬ ਦੀ ਸੱਤਾਧਾਰੀ ਧਿਰ ਹੈ, ਉਹਨਾਂ ਦੇ ਉੱਪਰ ਵੀ ਸ਼ੰਕੇ ਉਠਾਉਂਦਿਆਂ ਹੋਇਆਂ ਸਵਾਲੀਆ ਚਿੰਨ੍ਹ ਖੜੇ ਕੀਤੇ ਨੇ ਕਿ ਜਿਹੜੇ ਲੋਕਾਂ ਨੇ ਐਸੀ ਭਾਈਚਾਰੇ ਦੇ ਨਕਲੀ ਜਾਲੀ ਸਰਟੀਫਿਕੇਟ ਬਣਾ ਕੇ ਉਹਨਾਂ ਦੀ ਦੁਰਵਰਤੋਂ ਕੀਤੀ ਹੈ, ਉਹਨਾਂ ਦੇ ਵਿਰੋਧ ਦੇ ਵਿੱਚ ਪੰਜਾਬ ਸਰਕਾਰ ਨੇ ਅਜੇ ਵੀ ਕਾਰਵਾਈ ਨਹੀਂ ਕੀਤੀ। ਉਹਨਾਂ ਨੇ ਨਾਲ ਹੀ ਇਹ ਕਿਹਾ ਕਿ ਕਾਰਵਾਈ ਤਾਂ ਕਰਨ ਦੀ ਦੂਰ ਦੀ ਗੱਲ ਹੈ, ਪਰ ਉਹ ਜਿਹੜੇ ਲੋਕ ਪਿਛਲੇ ਦਿਨਾਂ ਦੇ ਵਿੱਚ ਜਨਤਕ ਹੋਏ ਨੇ, ਸਗੋਂ ਸਰਕਾਰ ਨੇ ਉਹਨਾਂ ਨੂੰ ਵਿਦੇਸ਼ਾਂ ਦੇ ਵਿੱਚ ਕੱਢ ਦਿੱਤਾ ਹੈ। ਇਸੇ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਕਿਸ ਤਰੀਕੇ ਦੀ ਜਿਹੜੀ ਰੂਪ ਰੇਖਾ ਤਿਆਰ ਕੀਤੀ ਜਾਂਦੀ ਹੈ। ਮੈਸੇਜ ਕੀ ਹੈ ਜੀ? ਅਸੀਂ ਇੱਕ ਤੁਹਾਡੇ ਚੈਨਲ ਰਾਹੀਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ, ਦੇਸ਼ ਵਿਦੇਸ਼ 'ਚ ਬੈਠੇ ਤੇ ਪੰਜਾਬ 'ਚ ਬੈਠੇ ਸਾਡੇ ਐਸੀ ਭਾਈਚਾਰੇ ਨੂੰ, 3 ਤਰੀਕ ਨੂੰ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਪੋਤਾ ਜੀ ਇੱਥੇ ਪਹੁੰਚ ਰਹੇ ਨੇ। 3 ਤਰੀਕ ਨੂੰ ਸ਼ਨੀਵਾਰ 11 ਵਜੇ ਵੱਧ ਤੋਂ ਵੱਧ ਲੋਕ ਜਿਹੜੇ ਇੱਥੇ ਆਉਣ, ਆਪਣੇ ਵਿਚਾਰ ਰੱਖਣ ਤੇ ਉਹਨਾਂ ਦੇ ਵਿਚਾਰ ਸੁਣਨ ਤੇ ਉਹਨਾਂ ਦਾ ਮਾਨ ਸਨਮਾਨ ਵੀ ਕੀਤਾ ਜਾਊਗਾ। ਜੇਕਰ ਸਮਾਜ ਦੇ ਹਮਦਰਦੀ ਲੋਕ ਨੇ, ਸਾਰੇ ਆਗੂਆਂ ਨੂੰ ਸਾਡੀ ਬੇਨਤੀ ਹੈ ਇੱਥੇ ਵੱਧ ਤੋਂ ਵੱਧ ਪਹੁੰਚਣ ਤਾਂ ਕਿ ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਨੇ, ਸਮਾਜ ਦੀਆਂ ਮੰਗਾਂ ਨੇ, ਇਹ ਸਰਕਾਰ ਮੰਨ ਲਵੇ। ਬਿਲਕੁਲ, 3 ਤਰੀਕ ਨੂੰ ਇੱਕ ਵੱਡੀ ਕਾਲ ਵੀ ਦਿੱਤੀ ਗਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਪੰਜਾਬ ਦੇ ਨਾਲ ਜੁੜੇ ਹੋਏ ਮਸਲਿਆਂ ਦੇ ਬਾਬਤ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।